ਬਈ ਅੱਜ ਤੋਂ ਪੌਣੇ 200 ਸਾਲ ਪਹਿਲਾਂ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਦੀ ਬਸਤੀ ਬਣਾਉਣ ਵਾਸਤੇ ਹਮਲਾ ਕੀਤਾ। ਤਿੰਨ ਫੈਸਲਾ ਕੁੰਨ ਜੰਗ ਹੋਏ, ਉਹਨਾਂ 'ਚ ਇੱਕ ਮੁਦਕੀ ਦਾ ਜੰਗ ਸੀ। ਉਸ ਜੰਗ ਦੀ ਯਾਦਗਾਰ ਦੇ ਕੰਢੇ ਤੇ ਅੱਜ ਅਸੀਂ ਇੱਕ ਇਕੱਠ ਕਰਕੇ ਬੈਠੇ ਹਾਂ। ਕੀ ਸਿਗਨੀਫੀਕੈਂਸ ਹੈ ਇਸ ਇਕੱਠ ਦੀ, ਕੀ ਮਹੱਤਤਾ ਹੈ? देखो बई शुक्र आ परमात्मा का कि असी पानिया की गल करनी शुरू की है। पानी की महत्ता ये जड़ियाँ सुलझियां हुई कौमां ने, ਜਿਹੜੇ ਜਾਗਦੇ ਦਿਮਾਗ ਦੇ ਲੋਕ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਆਉਣ ਵਾਲੇ ਸਮੇਂ 'ਚ ਹਜ਼ਾਰਾਂ ਸਾਲਾਂ ਬਾਅਦ, ਸੈਂਕੜੇ ਸਾਲਾਂ ਬਾਅਦ ਪਾਣੀ ਦੇ ਉੱਤੇ ਹੀ ਸਾਡਾ ਜੀਵਨ ਨਿਰਭਰ ਆ ਤੇ ਸਾਡੀਆਂ ਨਸਲਾਂ ਨੇ ਜਿਉਂਦਾ ਇਸ ਪਾਣੀ ਤੇ ਰਹਿਣਾ। ਸਾਨੂੰ ਤਾਂ ਪਰਵਾਹ ਹੀ ਕੋਈ ਨਹੀਂ ਯਾਰ, ਲੈ ਤੇਰੀ ਦੇ ਤੇਰੀ ਅਸੀਂ 2-2 ਕਿੱਲਿਆਂ ਦੇ ਮੋਟਰਾਂ ਲਵਾ ਲਈਆਂ, ਕਨੈਕਸ਼ਨ ਲੈ ਲਏ, ਬਿਜਲੀ ਦੇ ਬਿੱਲ ਮਾਫ ਕਰਾ ਲਏ, ਲਾਗੇ ਹੇਠੋਂ ਪਾਣੀ ਕੱਢਣ ਤੇ ਨਹਿਰਾਂ ਦਾ ਪਾਣੀ ਭੁੱਲ ਹੀ ਗਏ ਵੀ ਲਾਉਣਾ ਹੈ। ਇਸ ਕਰਕੇ ਦਿੱਲੀ ਨੂੰ ਵੀ ਸੌਖਾ ਹੋ ਗਿਆ ਵੀ ਚਲੋ ਲੈ ਜਾਓ ਖੋ ਕੇ, ਰਾਜਸਥਾਨ ਨੂੰ ਲੈ ਜਾਓ ਖੋ ਕੇ ਦਿੱਲੀ ਨੂੰ। ਸ਼ੁਕਰ ਆ ਜੇ ਲੋਕ ਜਾਗੇ ਆ ਤੇ ਪਾਣੀਆਂ ਵਾਲੀ ਉੱਠ ਕੇ ਅੱਜ ਆਏ ਆ, ਇਸ ਗੱਲੋਂ ਮੈਂ ਧੰਨਵਾਦ ਕਰਦਾ। ਇਹ ਪਾਣੀ ਬਾਈ ਜੇ ਜਿਉਂਦਾ ਰਹੂਗਾ ਤਾਂ ਇਹ ਸੱਭਿਅਤਾ ਪੰਜਾਬ ਦੀ, ਇਹ ਧਰਤੀ ਨੇ ਜਿਉਂਦਾ ਰਹਿਣਾ। ਜਿੱਦੇ ਪਾਣੀ ਗਿਆ ਸਾਡੀ ਕਹਾਣੀ ਖਤਮ ਆ। ਮੈਂ ਹਮੇਸ਼ਾ ਕਹਿੰਦਾ ਹੁੰਦਾ, ਪੰਜਾਬੀਓ ਜੱਗ ਵਿੱਚ ਸਾਡੀ ਤਾਂ ਹੀ ਪਹੂ ਕਹਾਣੀ, ਜਿਉਂਦੇ ਰਹੇ ਜੇ ਸਾਡੀ ਬੋਲੀ ਤੇ ਪਾਣੀ। ਜੇ ਬੋਲੀ ਤੇ ਪਾਣੀ ਜਿਉਂਦੇ ਰਹਿਣਗੇ, ਇਤਿਹਾਸ ਜਿਉਂਦਾ ਰਹੂਗਾ, ਤਾਂ ਜਾ ਕੇ ਦੁਨੀਆ ਦੇ ਵਿੱਚ ਸਾਡਾ ਇਤਿਹਾਸ ਹਮੇਸ਼ਾ ਦੇ ਉੱਤੇ ਅਸੀਂ ਰਹਿੰਦੀ ਦੁਨੀਆ ਤੱਕ ਜਿਉਂਦੇ ਰਹਾਂਗੇ। ਜਿੱਦੇ ਖਤਮ ਹੋ ਗਈਆਂ ਚੀਜ਼ਾਂ ਅਸੀਂ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਣਾ। ਇਸ ਕਰਕੇ ਅਪੀਲ ਆ ਕਿ ਬਾਈ ਯਾਰ ਘਰਾਂ 'ਚ ਵੀ ਬੈਠੇ ਆ, ਸੱਥਾਂ 'ਚ ਬੈਠਾ ਤਾਸ਼ ਕੁੱਟੀ ਜਾਂਦਾ, ਕੋਈ ਘਰ 'ਚ ਬੈਠਾ, ਕੋਈ ਨੌਜਵਾਨ ਮੋਬਾਈਲ 'ਤੇ ਵੀਡੀਓ ਬਣਾਈ ਜਾਂਦਾ, ਕੋਈ ਚੈਟ ਕਰੀ ਜਾਂਦਾ, ਕੋਈ ਰੀਲਾਂ ਬਣਾਈ ਜਾਂਦਾ। ਯਾਰ ਐਡਾ ਵੱਡਾ ਸਾਡਾ ਮਸਲਾ ਖੜਾ ਹੋ ਗਿਆ, ਇਹਦਾ ਖੋਜਾਂ ਹੋ ਗਈਆਂ ਕਿ ਧਰਤੀ ਹੇਠਾਂ 15 ਸਾਲ ਦਾ ਪਾਣੀ ਆ ਤੇ ਅਸੀਂ 25% ਪਾਣੀ, 30% ਪਾਣੀ ਧਰਤੀ ਉੱਤੇ ਲਾਉਣੇ ਆ ਨਹਿਰਾਂ ਦਾ। ਅੱਜ ਹੀ ਰੌਲੇ ਪੈ ਗਏ, ਮਾਨਸਾ ਜ਼ਿਲ੍ਹੇ 'ਚ ਰੌਲਾ ਪਾਇਆ ਹੋਇਆ। ਮਾਨਸੇ ਜ਼ਿਲ੍ਹੇ 'ਚ 20 ਪਿੰਡ ਲੜ ਰਹੇ ਆ ਉਸ ਸਮੇਂ, ਉਹ ਕਹਿੰਦੇ ਪਾਣੀ ਸਾਡਾ, ਉਹ ਕਹਿੰਦੇ ਪਾਣੀ ਸਾਡਾ। ਜਦੋਂ 13 ਦੇ 13,000 ਪਿੰਡਾਂ ਦੇ ਸ਼ਹਿਰਾਂ ਨੇ ਪਾਣੀ ਮੰਗਿਆ, ਜਦੋਂ ਹੇਠਲਾ ਪਾਣੀ ਮੁੱਕ ਗਿਆ, 15 ਸਾਲ ਦੀ ਕਹਾਣੀ ਹੈ ਨਾ। 300 400 ਫੁੱਟ ਤੇ ਪਾਣੀ ਹੈ, 1000 ਫੁੱਟ ਤੇ ਪਾਣੀ ਆ ਮਾਨਸਾ ਦੇ ਕਈ ਪਿੰਡਾਂ 'ਚ। ਜੇ ਲਗਾਤਾਰ ਕਹਿੰਦੇ 10 ਘੰਟੇ ਮੋਟਰ ਚੱਲ ਜੇ ਪਾਣੀ ਛੱਡ ਜਾਂਦੀ ਹੈ। ਇਹ ਹਾਲਾਤ ਬਣ ਗਏ ਪੰਜਾਬ ਦੇ, ਬੰਜਰ ਹੋਣ ਵੱਲ, ਤਬਾਹੀ ਵੱਲ ਵੱਧ ਰਹੇ ਆ। ਤਾਂ ਉਦੋਂ ਸੋਚਿਓ ਜਦੋਂ ਪੂਰਾ 100% ਦੀ ਪਾਣੀ ਦੀ ਮੰਗ ਹੋ ਗਈ ਪੰਜਾਬ ਦੇ ਵਿੱਚ, ਤਾਂ ਪਾਣੀ ਮਿਲੂ ਕਿਹਨੂੰ? ਅਸੀਂ ਇਸੇ ਪਾਣੀ ਪਿੱਛੇ ਫਿਰ ਵੜ ਮਰਨਾ ਹੈ। ਇੱਕ ਪਿੰਡ ਨੇ ਕਹਿਣਾ ਸਾਡਾ, ਦੂਜੇ ਨੇ ਕਹਿਣਾ ਸਾਡਾ, ਤੀਜੇ ਨੇ ਕਹਿਣਾ ਸਾਡਾ, ਬਠਿੰਡੇ ਨੇ ਕਹਿਣਾ ਸਾਡਾ, ਮਾਨਸਾ ਨੇ ਕਹਿਣਾ ਸਾਡਾ, ਕਪੂਰਥਲੇ ਨੇ ਕਹਿਣਾ ਸਾਡਾ, ਅੰਮ੍ਰਿਤਸਰ ਨੇ ਕਹਿਣਾ ਸਾਡਾ, ਫਰੀਦਕੋਟ ਨੇ ਕਹਿਣਾ ਸਾਡਾ। ਇਹ ਰੌਲਾ ਪਾਣੀ ਪਿੱਛੇ ਪੈਣਾ। ਤੇ ਯਾਰ ਕਮਾਲ ਹੈ, ਇੱਥੇ ਤੁਸੀਂ ਇਹ ਦੇਖੋ, ਜੇ ਪਾਣੀਆਂ ਦੀ ਵੰਡ ਹੋਈ, ਚਾਹੇ ਭਾਰਤ ਪਾਕਿਸਤਾਨ ਦੇ ਪਾਣੀ ਦੀ ਵੰਡ, ਭਾਰਤ ਚੀਨ ਦੇ ਪਾਣੀ ਦੀ ਵੰਡ, ਜੇ ਕਰਨਾਟਕਾ ਤਾਮਿਲਨਾਡੂ ਦੇ ਪਾਣੀ ਦੀ ਵੰਡ, ਤਾਂ ਰਾਏਪੁਰਮ ਸਿਧਾਂਤ ਕਾਨੂੰਨ ਦੇ ਮੁਤਾਬਕ ਹੋਈ। ਪੰਜਾਬ ਲਈ ਕਿੱਥੇ ਗਿਆ ਕਾਨੂੰਨ? ਸਾਡੇ ਨਾਲ ਹਿਮਾਚਲ ਰਾਏਪੁਰਮ ਰਾਜ ਆਉਂਦਾ, ਉਹਨੇ ਆਰਡੀਨੈਂਸ ਲਿਆਂਦਾ, ਬਿੱਲ ਲਿਆ ਆਂਦਾ, ਕਾਨੂੰਨ ਬਣਾ ਰਹੇ ਆ ਕਿ ਸਾਨੂੰ ਇਹ, ਅਸੀਂ ਮਾਲਕਾਂ ਦਰਿਆਵਾਂ ਦੇ, ਸਾਨੂੰ ਇਹਦਾ ਪੈਸਾ ਦਿਓ। ਜਦੋਂ ਕਿ ਰਾਏਪੁਰਮ ਸਿਧਾਂਤ ਦੇ ਕਾਨੂੰਨ ਇਹ ਕਹਿੰਦੇ ਆ ਕਿ ਜਿਹੜੇ ਪਹਾੜਾਂ 'ਚੋਂ ਪਾਣੀ ਨਿਕਲ ਕੇ ਥੱਲੇ ਜਿਹੜੀ ਧਰਤੀ ਦੀ ਬਰਬਾਦੀ ਕਰਦੇ ਨੇ, ਹੜ੍ਹ ਆਉਂਦੇ ਨੇ, ਅਸਲ ਮਾਲਕ ਉਹ ਧਰਤੀ ਹੁੰਦੀ ਆ, ਉਹ ਲੋਕ ਹੁੰਦਾ, ਉਹ ਖਿੱਤਾ ਹੁੰਦੇ ਨੇ। ਸਾਡੇ ਕੋਲ ਉਹਨਾਂ ਨੇ ਵੀ ਹੱਕ ਮੰਗ ਲਿਆ। ਡੈਮਾਂ ਦੇ ਵਿੱਚੋਂ ਜਿੰਨੀ ਬਿਜਲੀ ਬਣਦੀ ਆ ਉਹਦੇ 'ਚ ਵੀ ਕਹਿੰਦੇ ਪੈਸੇ ਦਿਓ ਸਾਨੂੰ, ਸਾਡਾ ਹੱਕ ਬਣਦਾ। ਤੇ ਜਿਹੜਾ ਰਾਜਸਥਾਨ ਦਾ ਸਾਡੇ ਨਾਲ ਰਾਏਪੁਰ ਰਾਜ ਹੈ ਹੀ ਨਹੀਂ, ਦੂਰ ਦੂਰ ਤੱਕ ਸਾਡਾ ਕੋਈ ਵੀ ਦਰਿਆ, ਕੋਈ ਨਹਿਰ, ਕੱਸੀ ਰਾਜਸਥਾਨ ਨਾਲ ਨਹੀਂ ਲੱਗਦੀ। 100 200 ਮੀਲ ਤੱਕ ਉਹਨੂੰ ਅਸੀਂ ਇੰਨਾ, ਆਹ ਪਾਣੀ ਡੂਢ ਦਰਿਆ ਏ, ਇਹ ਨਹਿਰ ਨਹੀਂ। ਇੱਕ ਸਤਲੁਜ ਦੇ ਅੱਧਾ ਬਿਆਸ, ਡੂਢ ਦਰਿਆ, 18,000 ਕਿਊਸਕ ਪਾਣੀ ਇੱਥੋਂ ਲਿਫਾਫਾ ਪਾ ਕੇ, ਜਿਹੜਾ 12,000 ਵਗ ਰਿਹਾ, ਲਿਫਾਫਾ ਪਾ ਕੇ ਸਮਰੱਥਾ ਵਧਾ ਕੇ 18,000 ਉਹ ਬਾੜਮੇਰ ਲੈ ਗਏ ਅਡਾਨੀਆਂ ਦੀ ਫੈਕਟਰੀ ਤੱਕ। ਸਾਡੇ ਲੋਕ ਸੁੱਤੇ ਪਏ ਆ। ਅੱਜ ਦੇ ਪੈ ਗਿਆ ਲਿਫਾਫਾ ਇਹਨਾਂ ਪਿੰਡਾਂ 'ਚ, ਮੁਕਤਸਰ ਜ਼ਿਲ੍ਹੇ ਦੇ ਪਿੰਡਾਂ 'ਚ, ਉਹਨਾਂ ਕੋਲ ਵੀ ਪਿਛਲੇ ਸਾਲ ਗਏ ਸੀ, ਉੱਠ ਖੜੋ ਲਿਫਾਫਾ ਬੜਾ ਮਾੜਾ ਹੈ, ਥੋੜਾ ਪਾਣੀ ਥੱਲੇ ਜਾਊ, ਹੇਠਲਾ ਪਾਣੀ ਖਾਰਾ ਤਾਂ ਹਾਂ ਜੀ, ਮਿੱਠਾ ਪਾਣੀ ਖਤਮ ਹੋ ਜੂ। ਅੱਜ ਉਹ ਚੀਕਦੇ ਆ ਕਿ ਸਾਡਾ 14-13 ਫੁੱਟ ਪਾਣੀ ਥੱਲੇ ਵਗ ਗਿਆ 6 ਮਹੀਨਿਆਂ 'ਚ, ਉੱਤੋਂ ਖਾਰਾ ਪਾਣੀ ਨਿਕਲਿਆ ਆ। ਇਹੀ ਅਪੀਲ ਇਹਨਾਂ ਨੂੰ 20 ਦਿਨਾਂ 'ਚ ਬਾਈ ਕੀਤੀ ਆ ਲੋਕਾਂ ਨੂੰ, ਪਿੰਡੋਂ ਪਿੰਡੀ ਜਾ ਕੇ ਲਾਮਬੰਦੀ। ਅੱਜ ਇੱਥੇ ਮੋਰਚਾ ਕੱਢਿਆ। ਇਹ ਮੋਰਚਾ ਅਸੀਂ ਕਿਸੇ ਵੀ ਹਾਲਾਤਾਂ ਦੇ ਵਿੱਚ ਜੋ ਮਰਜ਼ੀ ਹੋ ਜੇ, ਇਹ ਸੈਂਟਰ ਨੂੰ ਵੀ ਕਹਿੰਦੇ ਆ, ਰਾਜਸਥਾਨ ਨੂੰ ਵੀ ਕਹਿੰਦੇ ਆ, ਪੰਜਾਬ ਨੂੰ ਵੀ ਕਹਿੰਦੇ ਆ, ਸਰਕਾਰ ਨੂੰ, ਕਿ ਇਹ ਅਸੀਂ ਲਿਫਾਫਾ ਨਹੀਂ ਪੈਣ ਦੇਣਾ, ਅਸੀਂ ਕੰਕਰੀਟ ਨਹੀਂ ਪੈਣ ਦੇਣਾ, ਅਸੀਂ ਆਪਣੇ ਲੋਕਾਂ ਨੂੰ ਨਹੀਂ ਮਰਨ ਦੇਵਾਂਗੇ। ਪਾਣੀ ਸਾਡਾ, ਸਾਨੂੰ ਮਿਲਣਾ ਚਾਹੀਦਾ। ਤੁਸੀਂ ਪਾਣੀ ਦੇਣਾ, ਤੁਸੀਂ ਪਾਣੀ ਦੇਣਾ ਲਿਆ ਕੇ ਦਿਓ ਗੰਗਾ 'ਚੋਂ, ਤੁਸੀਂ ਪਾਣੀ ਦੇਣਾ ਲਿਆ ਕੇ ਦਿਓ ਘਾਗਰਾ 'ਚੋਂ। ਵਾਧੂ ਪਾਣੀ ਹੈ, 80-90% ਪਾਣੀ ਸਮੁੰਦਰ 'ਚ ਜਾ ਡਿੱਗਦਾ, ਘਾਗਰਾ ਦਾ ਅਤੇ ਗੰਗਾ ਦਾ, ਜਿਹੜੀਆਂ ਜਾ ਕੇ ਉਹ ਤਬਾਹੀ ਵੀ ਕਰਦੀਆਂ ਨੇ, ਹੜ੍ਹ ਵੀ ਲਿਆਉਂਦੀਆਂ ਨੇ। ਉਹਨਾਂ ਦੀ 1999 ਦੀ ਤੁਹਾਡੀ ਯੋਜਨਾ ਬਣੀਆਂ ਸੈਂਟਰ ਦੀ, ਉੱਥੋਂ ਲਿਆ ਕੇ ਨਹਿਰਾਂ ਕੱਢ ਕੇ ਰਾਜਸਥਾਨ ਨੂੰ ਦੇ ਦਿਓ। ਪੰਜਾਬ ਨੂੰ ਕਿਉਂ ਮਾਰਦੇ ਆ? ਪੰਜਾਬ ਕੋਲ ਪਾਣੀ ਹੈ ਕਿੱਥੇ ਆ? ਅਸੀਂ ਨਹੀਂ ਕਿਸੇ ਦਾ ਹੱਕ ਮਾਰਦੇ। ਬਾਹਲੇ ਕਹਿਣਗੇ ਰਾਜਸਥਾਨ ਨੂੰ ਪਾਣੀ ਕਿਉਂ ਰੋਕਦੇ ਆ? ਉਹ ਭਰਾਵੋ ਸਾਡੇ ਕੋਲ ਹੈ ਹੀ ਨਹੀਂ। ਅਸੀਂ ਆਪਦਾ ਵੱਢ ਕੇ ਤੁਹਾਨੂੰ ਮਾਸ ਕਿੱਥੋਂ ਖਵਾ ਦਾਂਗੇ? ਅਸੀਂ ਤਾਂ ਭੁੱਖੇ ਮਰਨ ਨੂੰ ਖੜੇ ਆ, ਨਸਲਾਂ ਫਸਲਾਂ ਸਾਡੀਆਂ ਤਬਾਹ ਹੋ ਜਾਣੀਆਂ ਨੇ। ਇਸ ਕਰਕੇ ਬਾਈ ਬਹੁਤ ਵੱਡਾ ਮਸਲਾ। ਅਪੀਲ ਆ, ਘੱਲ ਖੁਰਦ
ਜ਼ਿਲ੍ਹਾ ਫਿਰੋਜ਼ਪੁਰ ਜੌੜੀਆਂ ਨਹਿਰਾਂ ਦੇ ਪੁਲ ਦੇ ਉੱਤੇ ਸਾਡਾ ਮੋਰਚਾ ਲੱਗਿਆ ਵਾ। ਬੈਠਿਆਂ ਡਟੇ, ਜਿਨ੍ਹਾਂ ਦੇ ਕੋਈ ਹੱਲ ਨਹੀਂ, ਦਿਨ ਰਾਤ ਦਾ ਮੋਰਚਾ ਪੱਕਾ। ਅਪੀਲ ਕਰਦੇ ਆ, ਇਹ ਮਸਲਾ ਤਰਨਤਾਰਨ, ਫਿਰੋਜ਼ਪੁਰ, ਮੁਕਤਸਰ, ਫਰੀਦਕੋਟ ਜ਼ਿਲ੍ਹਿਆਂ ਦਾ ਨਹੀਂ, ਇਹ ਮਸਲਾ ਪੰਜਾਬ ਦੇ ਹਰ ਜ਼ਿਲ੍ਹੇ, ਹਰ ਪਿੰਡ, ਹਰ ਪੰਜਾਬੀ ਦਾ ਹੈ। ਕਿਉਂਕਿ ਪਾਣੀ ਨੂੰ ਲੋੜ ਗਰੀਬ ਨੂੰ ਵੀ ਹੈ, ਅਮੀਰ ਨੂੰ ਵੀ ਹੈ, ਸ਼ਹਿਰੀ ਨੂੰ ਵੀ ਹੈ, ਪਿੰਡੂ ਨੂੰ ਵੀ ਹੈ, ਹਿੰਦੂ ਨੂੰ ਵੀ ਹੈ, ਸਿੱਖ ਨੂੰ ਵੀ ਹੈ, ਮੁਸਲਮਾਨ ਨੂੰ ਵੀ ਹੈ। ਸਾਰੇ ਕਾਹ ਤੋਂ ਉੱਪਰ ਉੱਠ ਕੇ ਬਾਈ ਇਸ ਮੋਰਚੇ ਦਾ ਹਿੱਸਾ ਬਣਨਗੇ ਤੇ ਆਪਾਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਤੇ ਇਸ ਜ਼ਮੀਨ ਨੂੰ ਆਬਾਦ ਰੱਖਣ ਦੇ ਲਈ ਆਪਣੇ ਪਾਣੀ ਨੂੰ ਬਚਾਈਏ। ਆਸਟ੍ਰੇਲੀਆ ਦੇ ਵਿੱਚ ਜ਼ਮੀਨੀ ਪਾਣੀ ਇੱਕ ਬੂੰਦ ਨਹੀਂ ਕੱਢਿਆ ਜਾਂਦਾ। ਦੂਜੇ ਪਾਸੇ ਬਿਲ ਗੇਟਸ, ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ, ਉਹਦੇ ਵੱਲੋਂ ਹੁਣ ਤੱਕ 2,43,000 ਏਕੜ ਜ਼ਮੀਨ ਖਰੀਦੀ ਜਾ ਚੁੱਕੀ। ਪੰਜਾਬ, ਸਾਰੇ ਪੰਜਾਬ ਨਾਲੋਂ 2.5 ਗੁਣਾ ਵੱਧ ਜ਼ਮੀਨ ਉਹ ਖਰੀਦੀ ਜਾ ਰਹੀ ਜਿਹਦੇ ਹੇਠਾਂ ਪਾਣੀ ਆ। ਇਹ 1 ਲੱਖ ਏਕੜ ਜ਼ਮੀਨ ਜਿਹਦੇ ਹੇਠਾਂ ਵੀ ਪਾਣੀ, ਉੱਪਰ ਵੀ ਪਾਣੀ, ਉਹਨੂੰ ਛੱਡ ਕੇ ਪੰਜਾਬ ਦੀ ਜਵਾਨੀ ਇੱਥੋਂ ਜਾ ਰਹੀ ਆ। ਉਹਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ, ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਤੈਅ ਹੋਊਗੀ ਕਿ ਜਿਹੜੇ ਖਿੱਤੇ ਕੋਲੇ ਪਾਣੀ ਹੋਊਗਾ, ਦੁਨੀਆ ਦਾ ਸਭ ਤੋਂ ਅਮੀਰ ਤੇ ਖੁਸ਼ਹਾਲ ਖਿੱਤਾ ਹੋਊਗਾ। ਸਾਡਾ ਕਮਲ ਦੇਖੋ ਲੋਕਾਂ ਦਾ, ਸਾਡੇ ਤਾਂ ਜ਼ਮੀਨਾਂ ਵੇਚ ਕੇ ਲੋਕ ਉਧਰ ਬਾਹਰ ਕੈਨੇਡਾ, ਅਮਰੀਕਾ 'ਚ ਘਰ ਲੈ ਰਹੇ ਆ। ਤੇ ਜਿਹੜੇ ਕਾਰਪੋਰੇਟ ਨੇ, ਪੂੰਜੀਪਤੀ ਨੇ, ਵੱਡੇ ਵੱਡੇ ਅਰਬਾਂ ਖਰਬਾਂ ਪਤੀ ਨੇ, ਵੱਡੀਆਂ ਵੱਡੀਆਂ ਫੈਕਟਰੀਆਂ, ਕਾਰਖਾਨਿਆਂ ਦੇ ਮਾਲਕ ਨੇ, ਉਹ ਬੰਦੇ ਜ਼ਮੀਨਾਂ ਲੈ ਰਹੇ ਆ। ਇਹਦਾ ਮਤਲਬ ਕਿੰਨੇ ਸਿਆਣੇ ਹੁੰਦੇ ਆ, ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਹੈ ਵੀ ਇਸ ਥਾਂ 'ਤੇ ਦੀ ਸੜਕ ਨਿਕਲਣ ਲੱਗੀ ਹੈ, ਉਹ ਪਹਿਲਾਂ ਹੀ ਆਸੇ ਪਾਸੇ ਜ਼ਮੀਨ ਖਰੀਦ ਲੈਂਦੇ ਆ ਵੀ ਮਹਿੰਗੀ ਹੋਊਗੀ। ਉਹਨਾਂ ਨੂੰ ਇਹ ਪਤਾ ਹੈ ਕਿ ਅੱਜ ਤੋਂ 20-50 ਸਾਲ ਨੂੰ ਧਰਤੀ ਦੀ ਉਸੇ ਦੀ ਕੀਮਤ ਰਹਿਣੀ ਹੈ ਜਿਹਦੇ ਕੋਲੇ ਪਾਣੀ ਹੋਇਆ। ਤੁਸੀਂ ਗੱਲ ਕੀਤੀ ਆਸਟ੍ਰੇਲੀਆ ਦੀ, ਅੱਜ ਹੀ ਮੇਰੇ ਨਾਲ ਮੁੰਡਾ ਇਟਲੀ ਤੋਂ ਆਇਆ ਇੱਥੇ ਮੋਰਚੇ 'ਚ, ਉਹ ਮੈਨੂੰ ਦੱਸਣ ਲੱਗ ਗਿਆ, ਕਹਿੰਦਾ ਬਾਈ ਪਿਛਲੇ ਸਾਲ ਦੀ ਗੱਲ ਆ, ਇਟਲੀ ਦੇ ਵਿੱਚ ਪਾਣੀ ਦੀ ਥੋੜ੍ਹੀ ਜਿਹੀ ਕਮੀ ਪੈ ਗਈ, ਫੁੱਟ ਕੇ ਪਾਣੀ ਥੱਲੇ ਗਿਆ। ਕਹਿੰਦਾ ਨਾਲ ਦੀ ਨਾਲ ਉਹ ਇੰਨੇ ਚਕੰਨੇ ਨੇ ਲੋਕ, ਉਹਨੇ ਨਾਲ ਦੀ ਨਾਲ ਘਰੇ ਪਾਣੀ ਗੱਡੀ ਧੋਣ ਦੇ ਉੱਤੇ ਕੋਈ ਘਾਹ ਲੱਗਿਆ ਉਹਦੇ ਛਿੜਕਣ 'ਤੇ ਪਾਬੰਦੀ ਲਾਤੀ ਵੀ ਜੁਰਮਾਨਾ ਲਾਵਾਂਗੇ ਜੇ ਪਾਣੀ ਤੁਸੀਂ ਵਰਤਿਆ, ਸਾਡਾ ਪਾਣੀ ਮੁੱਕ ਰਿਹਾ। ਉਹ ਕਿੰਨੇ, ਉਹ ਧਰਤੀ ਹੇਠੋਂ ਬਾਈ ਮੈਂ ਕਹਿੰਦਾ ਜਿੰਨੀਆਂ ਦੁਨੀਆ ਦੀਆਂ ਜਾਗੀਆਂ ਹੋਈਆਂ ਕੌਮਾਂ ਨੇ, ਉਹ ਧਰਤੀ ਹੇਠੋਂ ਬੂੰਦ ਪਾਣੀ ਨਹੀਂ ਕੱਢਦੇ। ਇੰਗਲੈਂਡ ਕਿਹੜਾ ਕੱਢਦਾ? ਆ ਵੱਡੇ ਵੱਡੇ ਪਿੰਡਾਂ ਨੂੰ ਉਹ ਮਤਲਬ ਕਿ ਉਹਨਾਂ ਨੂੰ ਪਿੰਡਾਂ ਜਿਹੜੇ ਛੱਪੜ ਨੇ ਉੱਥੇ ਪਾਣੀ ਸਟੋਰ ਕਰਕੇ ਉੱਥੋਂ ਸਾਫ਼ ਕਰਕੇ ਪਾਣੀ ਆਪਣੇ ਲੋਕਾਂ ਨੂੰ ਦਿੰਦੇ। ਉਹ ਕਹਿੰਦੇ ਉਦੋਂ ਕੱਢਾਂਗੇ ਜਦੋਂ ਦੁਨੀਆ ਕੋਲੋਂ ਮੁੱਕ ਗਿਆ। ਤੇ ਦੁਨੀਆ ਦੀ ਤੀਜੀ ਸੰਸਾਰ ਜੱਗ ਪਾਣੀਆਂ ਕਰਕੇ ਲੱਗਣੀ ਹੈ, ਇਹ ਆਪਾਂ ਸਾਰਿਆਂ ਨੂੰ ਦੱਸ ਰਿਹਾ। ਪਰ ਸਾਡੇ ਤਾਂ ਸੁੱਤੇ ਪਏ ਨੇ ਲੋਕ ਵੀ ਕੋਈ ਗੱਲ ਨਹੀਂ ਦੇਖਾਂਗੇ। ਹੁਣ ਕਈ ਪਿੰਡਾਂ 'ਚ ਗਏ, ਉਹ ਸ਼ੇਰਾ ਕਿਉਂ ਰੌਲਾ ਪਾਉਣਾ, ਕੋਈ ਗੱਲ ਨਹੀਂ ਦੇਖਾਂਗੇ, ਜਿੱਦੇ ਇੱਥੇ ਕੋਈ ਲੋੜ ਪਈ ਪਾਣੀ ਦੀ ਉਹਦੇ ਘਣ ਮਾਰ ਕੇ ਨਹਿਰ ਭੰਨ ਲਾਂਗੇ। ਮੈਂ ਪਹਿਲੀ ਗੱਲ ਤਾਂ 50 ਤੋਂ ਲੈ ਕੇ ਸਾਨੂੰ ਇੱਕ ਪੰਜੀ ਨਹੀਂ ਮਿਲੀ ਇਸ ਪਾਣੀ ਦੀ, ਸਾਤੋਂ ਉਹ ਨਹੀਂ ਰੋਕਿਆ ਗਿਆ। ਸਾਤੋਂ ਹੁਣ ਲਿਫਾਫਾ ਪੈਂਦਾ ਨਹੀਂ ਰੋਕਿਆ ਜਾ ਰਿਹਾ। ਤੇ ਅਸੀਂ ਕਿੱਥੋਂ ਰੋਕ ਲਾਂਗੇ ਯਾਰ? ਆਉਣ ਵਾਲੇ ਸਮੇਂ 'ਚ ਘਣ ਲੈ ਕਿੱਥੋਂ ਭੰਨ ਲਾਂਗੇ ਜੇ ਹੁਣ ਨਹੀਂ ਅਸੀਂ ਜਾਗ ਰਹੇ? ਹੁਣ ਜਿਹੜੀ ਵੀ ਕੋਈ ਗੱਲ ਸ਼ੁਰੂ ਹੋਈ ਉਹਨੂੰ ਰੋਕਿਆ ਜਾ ਸਕਦਾ। ਕਾਲੇ ਕਾਨੂੰਨ ਆਏ, ਆਪਾਂ ਸ਼ੁਰੂ 'ਚ ਰੋਕ ਲਏ, ਜੇ ਇੱਕ ਵਾਰੀ ਲਾਗੂ ਹੋ ਜਾਂਦੇ ਤਾਂ ਕਿੱਥੋਂ ਰੁਕਣੇ ਸੀ? ਨਾ ਸਾਡੇ ਲੋਕਾਂ ਨੇ ਇਕੱਠਾ ਹੋਣਾ ਸੀ। ਇਸ ਕਰਕੇ ਬਾਈ ਅੱਜ ਬਹੁਤ ਵੱਡਾ ਮਸਲਾ। ਆ ਜਾਓ ਯਾਰ, ਤੁਹਾਨੂੰ ਅਪੀਲ ਆ, ਦੇਖਿਓ ਫਿਰ ਅੱਖਾਂ 'ਚ ਘਸੁੰਨਦੇ ਤੇ ਰੋਵੋਗੇ, ਪਛਤਾਓਗੇ ਕਿ ਸਾਡੇ ਪਾਣੀ, ਸਾਡੀ ਬੋਲੀ, ਸਾਡਾ ਇਤਿਹਾਸ ਮਰ ਗਿਆ, ਸਾਡੀ ਸੱਭਿਅਤਾ ਖਤਮ ਹੋ ਗਈ, ਅਸੀਂ ਦੁਨੀਆ ਦੇ ਨਕਸ਼ੇ ਤੋਂ ਮਿਟ ਗਏ। ਫਿਰ ਰੋਣ ਤੋਂ ਸਿਵਾਏ ਪੱਲੇ ਕੁਛ ਨਹੀਂ ਰਹਿਣਾ। ਜਿਹੜੀ ਜ਼ਮੀਨ ਹੁੰਦੀ ਆ ਇੱਕ ਸਰੀਰ ਵਾਂਗ ਆ, ਤੇ ਜਿਹੜਾ ਦਰਿਆ ਨਹਿਰਾਂ ਨੇ ਉਹਦੇ ਵਿੱਚ ਨਾੜਾਂ ਦਾ ਕੰਮ ਕਰਦੀਆਂ ਨੇ। ਅਸੀਂ ਜ਼ਮੀਨ ਬਚਾਉਣ ਲਈ ਐਡਾ ਵੱਡਾ ਸੰਘਰਸ਼ ਲੜਿਆ, ਪਰ ਦਰਿਆਈ ਪਾਣੀਆਂ ਦੇ ਸੰਘਰਸ਼ ਦੇ ਉੱਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਲਗਾਤਾਰ ਚੁੱਪ ਰਹਿੰਦੀਆਂ। ਅੱਜ ਦਾ ਇਕੱਠ ਵੀ ਲੱਖਾ ਸਿਧਾਣਾ, ਮਿਸਲ ਸਤਲੁਜ, ਇਹਨਾਂ ਦੇ ਜਿਹੜੇ ਯਤਨਾਂ ਸਦਕਾ ਹੋਇਆ, ਇਹਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੀ ਜਿਹੜੀ ਹਾਜ਼ਰੀ ਆ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਕੀ ਅਪੀਲ ਕਰਨੀ ਚਾਹੋਗੇ ਉਹਨਾਂ ਨੂੰ? ਕਈ ਵਾਰੀ ਬਾਈ ਜੀ ਜਿੰਨੀਆਂ ਜਥੇਬੰਦੀਆਂ ਨੇ, ਕਈ ਜਥੇਬੰਦੀਆਂ ਦੇ ਆਗੂਆਂ ਨੂੰ ਮਿਲ ਕੇ ਮੈਂ ਬੇਨਤੀ ਕੀਤੀ, ਮੈਂ ਕਿਹਾ ਤੁਸੀਂ MSP ਤੇ ਲੜ ਰਹੇ ਹੋ ਵੀ ਫਸਲਾਂ ਦੇ ਰੇਟ ਵਧਾਓ, ਭਾਅ ਦਿਓ, ਤੁਸੀਂ ਮੁਆਵਜ਼ਿਆਂ ਦੇ ਲੜ ਪੈਂਦੇ ਹੋ, ਤੁਸੀਂ ਕੁਰਕੀ ਰੋਕਣ ਨੂੰ ਆ ਜਾਂਦੇ ਆ। ਠੀਕ ਹੈ, ਉਹ ਵੀ ਵਧੀਆ ਗੱਲ ਆ, ਪਰ ਜੇ ਪਾਣੀ ਨਾ ਰਿਹਾ ਤੇ ਬੰਜਰ ਹੋ ਗਈਆਂ ਜ਼ਮੀਨਾਂ, ਕਿਹੜੀਆਂ ਫਸਲਾਂ, ਕਿਹੜੀਆਂ MSPਆਂ, ਕਿਹੜੀਆਂ ਨਸਲਾਂ, ਕੀ ਰਹਿਣਾ ਇੱਥੇ? ਜਿਹੜੀ ਅਸਲ ਸਾਡੀ ਜੜ ਹੈ, ਅਸਲ ਸਾਡੀ ਨਿਉਂ ਹੈ, ਉਹਦਾ ਪਾਣੀ ਹੈ। ਇਹ ਤਾਂ ਗੁਰਬਾਣੀ ਨੇ ਵੀ ਥਾਂ ਥਾਂ ਪਹਿਲਾਂ ਪਾਣੀ ਜੀਓ ਅੱਜ ਤਹਰਿਆ ਸਭ ਕੁਝ। ਜੇ ਪਾਣੀ ਹੈ ਤਾਂ ਇਹ ਬਨਸਪਤੀ ਹੈ, ਜੀਵ ਜੰਤੂ ਹੈ, ਇਨਸਾਨ ਹੈ, ਇਹ ਧਰਤੀ ਹੈ। ਤੇ ਇਸ ਗੱਲ ਨੂੰ ਲੈ ਕੇ ਪਤਾ ਨਹੀਂ ਕਿਉਂ ਨਹੀਂ ਸਚੇਤ ਹੈਗੇ। ਪਤਾ ਨਹੀਂ ਉਹਨਾਂ ਦੇ ਕੀ ਰਾਜਸਥਾਨ ਵਾਲੇ ਪਾਸੇ ਜਾਂ ਹੋਰ ਪਾਸੇ ਕੋਈ ਜਥੇਬੰਦੀਆਂ ਦੇ ਆਪਸ ਵਿੱਚ ਸੰਬੰਧ ਹੁੰਦੇ ਆ ਵੀ ਤੁਸੀਂ ਇੱਧਰ ਨਾ ਬੋਲੋ ਯਾਰ। ਕਮਾਲ ਆ ਯਾਰ, ਜਿਹੜੀ ਧਰਤੀ ਦਾ ਅਸੀਂ ਖਾਂਦੇ ਆ, ਜਿਹੜੀ ਧਰਤੀ 'ਤੇ ਰਹਿੰਦੇ ਆ, ਉਹ ਧਰਤੀ ਬਾਰੇ ਅਸੀਂ ਬੋਲ ਨਹੀਂ ਰਹੇ, ਉਹਨਾਂ ਪਾਣੀਆਂ ਬਾਰੇ ਅਸੀਂ ਬੋਲ ਨਹੀਂ ਰਹੇ। ਤੇ ਬਹੁਤ ਵੱਡਾ ਉਹਨਾਂ ਨੂੰ ਮੇਰਾ ਸਵਾਲ ਹੈ ਕਿ ਉੱਠ ਕੇ ਇਸ ਮਸਲੇ 'ਤੇ ਆ ਕੇ ਲੜੋ। ਇਹ ਛੋਟੀਆਂ ਰਹਿ ਗਈਆਂ ਗੱਲਾਂ, MSPਆਂ ਲੈ ਦਿਓ ਜੀ, ਮੁਆਵਜ਼ੇ ਲੈ ਦਿਓ, ਇਹ ਬਹੁਤ ਛੋਟੀਆਂ ਛੋਟੀਆਂ ਲੜਾਈਆਂ ਤੁਸੀਂ ਲੜ ਲਈਆਂ। ਇਹ ਵੱਡੀ ਲੜਾਈ ਹੈ। ਜੇ ਅੱਜ ਨਾਲ ਅਸੀਂ ਲੜਾਈ ਲੜੀ, ਇਹ ਪਾਣੀ ਸਾਡੇ ਲਗਾਤਾਰ ਖੋਹੇ ਗਏ ਤੇ ਧਰਤੀ ਹੇਠਲੇ ਪਾਣੀ ਅਸੀਂ ਖਤਮ ਕਰ ਲਏ, ਤਾਂ ਯਾਦ ਰੱਖੋ ਸਾਡੀ ਕਹਾਣੀ ਖਤਮ ਆ। ਦੇਖੋ ਇੱਥੇ ਕਿਸਾਨ ਜਥੇਬੰਦੀਆਂ ਲਗਾਤਾਰ ਕਦੇ ਸਰਕਾਰਾਂ ਕੋਲੇ ਮੰਗ ਨਹੀਂ ਕੀਤੀ ਉਹਨਾਂ ਨੇ ਵੀ ਸਾਨੂੰ ਫਸਲੀ ਵਿਭਿੰਨਤਾ ਲੈ ਕੇ ਆਓ, ਫਸਲਾਂ ਦੇ ਵਿੱਚ ਸਾਨੂੰ ਇਹ ਚੱਕਰ 'ਚੋਂ ਕੱਢੋ। ਕਣਕ ਝੋਨਾ ਦੀ ਫਸਲਾਂ ਉਹਨਾਂ 'ਚ ਹੀ ਫਸ ਕੇ ਰਹਿ ਗਏ, ਜਿਹਦੇ ਕਰਕੇ ਸਾਰਾ ਕੁਝ ਸਾਡਾ ਤਬਾਹ ਹੋ ਗਿਆ। ਇਕੱਲਾ ਪਾਣੀ ਨਹੀਂ, ਸਾਡਾ ਬਹੁਤ ਕੁਝ ਗਿਆ। ਧਰਤੀ ਜ਼ਹਿਰੀਲੀ ਕਰ ਲਈ ਆਪਾਂ, ਨਿਰੀ ਜ਼ਹਿਰ ਹੈ, ਕੈਂਸਰ ਹੋ ਗਿਆ ਘਰ ਘਰ 'ਚ।
ਹਵਾਵਾਂ ਅਸੀਂ ਦੂਸ਼ਿਤ ਕਰ ਲਈਆਂ, ਸਾਡੇ ਪੱਲੇ ਕੀ ਰਿਹਾ? ਅਸੀਂ ਜਦੋਂ ਇਹਦੇ ਚੱਕਰ 'ਚੋਂ ਨਿਕਲਾਂਗੇ ਤੇ ਨਿਕਲਣ ਲਈ ਜ਼ੋਰ ਵੀ ਸਾਡੇ ਕਿਸਾਨ ਆਗੂਆਂ ਨੂੰ ਵੀ ਕਹਿਣਾ ਚਾਹੀਦਾ, ਜਿੰਨੇ ਵੀ ਸਾਡੇ ਸਿਰਦ ਲੋਕ ਨੇ, ਸਿਰਦ ਧਿਰਾਂ ਨੇ, ਜਿਹੜੇ ਵੀ ਬੋਲਣ ਵਾਲੇ ਲੋਕ ਨੇ, ਲੋਕਾਂ ਨੂੰ ਪ੍ਰਚਾਰ ਕਰਨ ਵਾਲੇ ਨੇ, ਚਾਹੇ ਬੁੱਧੀਜੀਵੀ ਨੇ, ਚਾਹੇ ਕੋਈ ਹੋਰ ਤਰ੍ਹਾਂ ਦੇ ਲੋਕ ਨੇ, ਸਾਰਿਆਂ ਨੂੰ ਉੱਠ ਕੇ ਬਾਈ ਇਸ ਮਸਲੇ ਤੇ ਬੋਲਣਾ ਚਾਹੀਦਾ। ਆਖਰੀ ਸਵਾਲ, ਮੁਦਕੀ ਮੋਰਚੇ ਦਾ ਜਿਹੜਾ ਇਹ ਇੱਥੇ ਜਿਹੜਾ ਰੋਡ ਰੋਕਣ ਦਾ ਜਿਹੜਾ ਉਹਦਾ ਅਲਟੀਮੇਟ ਗੋਲ ਕੀ ਹੈ, ਤੇ ਆਖਰੀ ਜੰਗ ਜਿਹੜੀ ਉਹ ਮੁਦਕੀ ਮੋਰਚਾ ਕੀ ਟੀਚਾ ਮਿੱਥਿਆ ਵੀ ਅਸੀਂ ਪਾਣੀ ਦੀ ਜੰਗ ਕਿੱਥੋਂ ਤੱਕ ਲੈ ਕੇ ਜਾਵਾਂਗੇ? ਦੇਖੋ, ਮੁੱਦਕੀ ਮੋਰਚਾ ਜੰਗ ਪਾਣੀਆਂ ਦੀ, ਜਿਹੜੀ ਜੰਗ ਅਸੀਂ ਗਦਾਰਾਂ ਕਰਕੇ ਹਰੇ ਸੀ ਤੇ ਜਿੱਥੋਂ ਸਾਡਾ ਸਾਰਾ ਕੁਝ ਹੀ ਲੁੱਟਿਆ ਗਿਆ ਸੀ, ਉੱਥੋਂ ਤੋਂ ਲੈ ਕੇ ਅੱਜ ਤੱਕ ਲਗਾਤਾਰ ਸਾਡੇ ਹਰ ਕੁਦਰਤੀ ਵਸੀਲੇ ਤੇ ਹਮਲਾ, ਲੁੱਟਿਆ ਗਿਆ, ਖੋਹਿਆ ਗਿਆ। ਸਾਡੇ ਇਤਿਹਾਸ ਤੇ ਹਮਲਾ, ਸਾਡੀਆਂ ਬੋਲੀਆਂ ਤੇ ਹਮਲਾ, ਸਾਡੇ ਸਰੀਰਾਂ ਤੇ ਹਮਲੇ ਨਸ਼ਿਆਂ ਦੇ ਰੂਪ 'ਚ, ਸਾਨੂੰ ਪ੍ਰਵਾਸ ਕਰਾ ਕੇ ਇੱਥੋਂ ਪੰਜਾਬ ਨੂੰ ਖਾਲੀ ਕਰਨ ਦਾ ਮਸਲਾ, ਇਹ ਸਾਰੀਆਂ ਉਹ ਲੜਾਈਆਂ ਨੇ ਜਿਹੜੀਆਂ ਇੱਥੋਂ ਸ਼ੁਰੂ ਹੋਣਗੀਆਂ। ਇਹ ਲੜਾਈ ਜਿੱਥੋਂ ਅਸੀਂ ਗਦਾਰਾਂ ਕਰਕੇ ਹਾਰ ਗਏ ਸੀ, ਉੱਥੋਂ ਸ਼ੁਰੂ ਕੀਤੀ ਹੈ ਤੇ ਹਰ ਹਾਲ ਦੇ ਵਿੱਚ ਇਹ ਮੁੱਦਕੀ ਮੋਰਚਾ ਜੰਗ ਪਾਣੀਆਂ ਦੀ ਸਾਡੇ ਹੱਕ ਲੈ ਕੇ ਰਹਾਂਗੇ, ਜਿੱਥੋਂ ਤੱਕ ਮਰਜ਼ੀ ਜਾਣਾ ਪਵੇ। ਲੋਕਾਂ ਨੂੰ ਕਹਿਣਾ ਤਿਆਰ ਰਹੋ, ਸਾਡਾ ਸਾਥ ਦੇ ਦਿਓ।